ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਖਾਲਿਸਤਾਨ ਦੇ ਨਾਰੇ ਵਿੱਚ ਵੀ ਬੜਾ ਕ੍ਰਿਸ਼ਮਾ ਹੈ ਜੀ। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੇ 26 ਜਨਵਰੀ ਨੂੰ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿੱਚ ਤਿਰੰਗਾ ਲਹਿਰਾਉਣਾ ਸੀ। ਪੁਲਿਸ ਵੱਲੋਂ ਥਾਂ ਦੀ ਪੂਰੀ ਜਾਂਚ ਪੜਤਾਲ ਜਿਹੜੀ ਕਰ ਲਈ ਗਈ ਸੀ, ਪਰ ਜਦੋਂ ਫਾਈਨਲ ਤਿਆਰੀ ਲਈ ਉੱਥੇ ਪਹੁੰਚੇ ਤਾਂ ਪੁਲਿਸ ਨੇ ਦੇਖਿਆ ਕਿ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲਿਖੇ ਹੋਏ ਨੇ ਤੇ ਖਾਲਿਸਤਾਨ ਦਾ ਝੰਡਾ ਜਿਹੜਾ ਉਹ ਝੂਲ ਰਿਹਾ। ਹੁਣ ਫਰੀਦਕੋਟ ਦੀ ਥਾਂ ਪਟਿਆਲੇ ਭਗਵੰਤ ਮਾਨ ਝੰਡਾ ਲਹਿਰਾਉਣਗੇ। ਹੁਣ ਦੱਸੋ ਜੀ, ਲੋਕ ਕਹਿੰਦੇ ਨੇ ਕਿ ਖਾਲਿਸਤਾਨ ਦੇ ਨਾਰੇ ਲਾਉਣ ਨਾਲ ਕੀ ਫਾਇਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਵਾਰ ਇੱਕ ਖਾਲਿਸਤਾਨੀ ਲੀਡਰ ਮਿਲਣ ਗਏ ਅਕਾਲੀ ਲੀਡਰ ਨੂੰ, ਤੇ ਉਹ ਕਹਿੰਦੇ ਕਿ ਜੀ ਮੈਂ ਜਿਹੜੇ ਮਿਲਣ ਗਏ ਖਾਲਿਸਤਾਨੀ ਲੀਡਰ ਉਹ ਡਾਕਟਰ ਸਨ, ਤੇ ਜਿਹੜਾ ਅਕਾਲੀ ਲੀਡਰ ਸੀ ਉਹ ਕਹਿਣ ਲੱਗੇ ਕਿ ਡਾਕਟਰ ਸਾਹਿਬ ਮੇਰਾ ਮੂੰਹ ਦੇ ਵਿੱਚ ਛਾਲੇ ਨੇ 2 ਦਿਨ ਤੋਂ ਜਾਂਦੇ ਨਹੀਂ। ਕਹਿੰਦਾ ਮੈਂ ਇਲਾਜ ਤੈਨੂੰ ਦੱਸ ਦਿੰਦਾ ਪਰ ਤੇਰੇ ਤੋਂ ਹੋਣਾ ਨਹੀਂ। ਨਹੀਂ ਕਹਿੰਦਾ ਜੀ ਕਰਾਂਗੇ। ਕਹਿੰਦੇ ਖਲੋ ਕੇ 5 ਨਾਰੇ ਖਾਲਿਸਤਾਨ ਜ਼ਿੰਦਾਬਾਦ ਦੇ ਲਾ, ਤੇਰੇ ਮੂੰਹ ਤੇ ਛਾਲੇ ਗਾਇਬ। ਉਹ ਕਹਿੰਦਾ ਜੀ ਤੇ ਮੇਰੇ ਕੁੱਟ ਕੇ ਛਾਲੇ ਪਾ ਦੇਣਗੇ। ਸੋ ਮੈਂ ਬਹੁਤ ਵਾਰੀ ਦੇਖਦਾ ਵੀ ਜਿਹੜਾ ਕ੍ਰਿਸ਼ਮਾ ਹੈ, ਹੁਣ ਇੱਥੇ ਵੀ ਤੁਹਾਨੂੰ ਇਸ ਕਿਸਮ ਦੇ ਲੋਕ ਮਿਲ ਜਾਣਗੇ, ਚੰਗੇ ਭਲੇ ਹੁੰਦੇ ਨੇ ਜਿਹੜੇ ਕਈ ਕਹਿਣਗੇ ਜੀ ਖਾਲਿਸਤਾਨ ਦੇ ਨਾਰਿਆਂ ਨਾਲ ਥੋੜ੍ਹੀ ਖਾਲਿਸਤਾਨ ਬਣ ਜਾਣਾ। ਹੁਣ ਆਰਗੂਮੈਂਟ ਤਾਂ ਬਹੁਤ ਵਧੀਆ। ਹੁਣ ਆਰਗੂਮੈਂਟ ਤਾਂ ਇਹਦੇ 'ਚ ਤੁਸੀਂ ਕੀ ਕਹਿ ਸਕਦੇ ਹੋ? ਜਿਵੇਂ ਕੱਲ੍ਹ ਸਾਡੇ ਇੱਕ ਵੀਰ ਵਰਜੀਨੀਆ ਤੋਂ ਉਹਨਾਂ ਦੀ ਕਾਲ ਆਈ, ਉਹ ਕਹਿਣ ਲੱਗੇ ਕਿ ਜੀ ਇੱਕ ਮੇਰੇ ਦੋਸਤ ਨੇ, ਤੇ ਉਹ ਕਹਿੰਦੇ ਨੇ ਕਿ ਜੀ ਜਿਹੜਾ 5 ਕਕਾਰ ਜਾਂ ਅੰਮ੍ਰਿਤ ਛਕਾਉਣ ਦੀ ਗੱਲ ਜਾਂ ਦੂਜਾ ਇਹਦਾ ਕੋਈ ਇਤਿਹਾਸਕ ਸਬੂਤ ਹੀ ਨਹੀਂ ਹੈਗਾ, ਕੋਈ ਇਤਿਹਾਸਕ ਸਬੂਤ ਨਹੀਂ। ਤੇ ਉਹ ਘਬਰਾਏ ਹੋਏ ਸੀ। ਉਹ ਕਹਿੰਦਾ ਜੀ ਵੀ ਮੈਂ ਕੋਈ ਇਤਿਹਾਸ, ਚਲੋ ਉਹਨਾਂ ਨੂੰ ਗੱਲਬਾਤ ਕੀਤੀ। ਮੈਂ ਕਿਹਾ ਵੈਸੇ ਜਿਹੜੇ ਇਸ ਕਿਸਮ ਦੀ ਨਸਲ ਦੇ ਹੁੰਦੇ ਨੇ ਨਾ, ਇਹਨਾਂ ਨਾਲ ਕੋਈ ਡਿਬੇਟ ਜਾਂ ਡਿਸਕਸ਼ਨ ਕੋਈ ਫਾਇਦਾ ਨਹੀਂ ਕਰਦੀ। ਮੈਂ ਕਿਹਾ ਵੀ ਦਇਆ ਸਿੰਘ ਦਿਲਬਰ ਢਾਡੀ ਜਿਹੜੇ ਬੜੇ ਖੁੱਲ੍ਹ ਕੇ ਗੱਲ ਕਰਨ ਵਾਲੇ, ਮੈਂ ਕਿਹਾ ਉਹਨਾਂ ਕੋਲ ਵੀ ਇਸ ਕਿਸਮ ਦਾ ਇੱਕ ਆਇਆ। ਉਹ ਕਹਿੰਦਾ ਜੀ ਦਿਲਬਰ ਸਾਹਿਬ ਇਹ ਦੱਸੋ ਵੀ ਕੇਸ ਰੱਖਣ ਦਾ ਫਾਇਦਾ ਕੀ ਹੈ? ਉਹ ਕਹਿੰਦੇ ਮੈਂ ਇਹ ਤੈਨੂੰ ਦੱਸਦਾ ਕੀ ਫਾਇਦਾ, ਪਹਿਲਾਂ ਤੂੰ ਮੈਨੂੰ ਇਹ ਦੱਸ ਵੀ ਤੇਰੇ ਜੰਮਣ ਦਾ ਫਾਇਦਾ ਕੀ ਹੈ। ਸੋ ਮੈਂ ਕਿਹਾ ਜੀ ਇਹ ਜਿਹੜੀ ਨਸਲ ਹੈ ਨਾ, ਇਹਨਾਂ ਦਾ ਇਹੀ ਜੋ ਤਰੀਕਾ ਜਾਂ ਜਵਾਬ ਹੁੰਦਾ ਹੈ, ਇਹਨਾਂ ਨੂੰ ਤੁਸੀਂ ਕੁਛ ਨਹੀਂ ਕਰ ਸਕਦੇ। ਹੁਣ ਜਿਹੜੇ ਲੋਕ ਇਹ ਵੀ ਕਹਿਣਗੇ, ਹੁਣ ਉਹਨਾਂ ਨੂੰ ਕੋਈ ਇਹ ਕਹੇ ਕਿ ਵੀ ਜਿਹੜੀ ਹਕੂਮਤ ਦੇ ਸਾਹਮਣੇ ਤੁਸੀਂ ਨਾਅਰਾ ਲਾਉਂਦੇ ਹੋ ਉਹ ਤਾਂ ਆਫੀਸ਼ੀਅਲ ਪ੍ਰੋਟੈਸਟ ਕਰਦੇ ਨੇ ਕੈਨੇਡਾ ਦੀ ਗੌਰਮੈਂਟ ਨੂੰ, ਯੂਕੇ ਦੀ ਗੌਰਮੈਂਟ ਨੂੰ, ਦੂਸਰਿਆਂ ਨੂੰ ਕਿ ਜੀ ਖਾਲਿਸਤਾਨੀ ਝੰਡਾ ਚਲਾਤਾ, ਖਾਲਿਸਤਾਨ ਦੇ ਨਾਅਰੇ ਲਾਤੇ। ਜੇ ਦੁਸ਼ਮਣ ਨੂੰ ਤਕਲੀਫ ਹੈ, ਤੁਹਾਨੂੰ ਇੰਨੀ ਦੁਸ਼ਮਣ ਦੀਆਂ ਅੱਖਾਂ 'ਚ ਹੀ ਦੇਖ ਲਓ ਵੀ ਕੁਛ ਤਾਂ ਐਸਾ ਹੁੰਦਾ ਹੋਏਗਾ ਕਿ ਵੀ ਕੀ ਹੈ। ਇਹ ਠੀਕ ਹੈ ਵੀ ਨਾਅਰੇ ਲਾਣਾ ਤੁਹਾਡਾ, ਜਾਂ ਤੁਸੀਂ ਜਦੋਂ ਡਿਫਾਇੰਟ ਹੁੰਦੇ ਹੋ ਜਾਂ ਤੁਸੀਂ ਬਾਂਹ ਚੁੱਕ ਕੇ ਕਹਿੰਦੇ ਹੋ ਕਿ ਵੀ ਅਸੀਂ ਆਪਣਾ ਮੁਲਕ ਚਾਹੁੰਦੇ ਹਾਂ, ਇਹ ਤੁਹਾਡੀ ਸਟਰਗਲ ਦੀ ਕੰਟੀਨਿਊਟੀ ਹੁੰਦੀ ਹੈ। ਇਹਦੇ 'ਚ ਇੱਕ ਆਪਣਾ ਮੈਸੇਜ ਔਰ ਇੱਕ ਆਪਣਾ ਰਾਜ਼ ਛੁਪਿਆ ਹੁੰਦਾ, ਜਿਹੜਾ ਇਹ ਦੱਸ ਰਿਹਾ ਹੁੰਦਾ ਕਿ ਭਾਈ ਤੁਸੀਂ ਜਿਹੜਾ ਹੈ ਉਹ ਸਾਡੇ ਦਿਲਾਂ ਦੇ ਉੱਤੇ ਰਾਜ ਨਹੀਂ ਕਰਦੇ, ਅਸੀਂ ਆਪਣੀ ਜਿਹੜਾ ਸਾਡਾ ਈਮਾਨ ਹੈ। ਹੁਣ ਇਹੀ ਗੱਲ, ਇਹੀ ਰੀਜ਼ਨ ਹੈ ਕਿ ਜਿਹੜੇ ਪ੍ਰੋਟੈਸਟ ਹੁੰਦੇ ਨੇ, ਭਾਵੇਂ ਜਿੰਨਾ ਮਰਜ਼ੀ ਘੱਟ ਨੰਬਰ ਹੋਏ, ਹੁਣ 26 ਜਨਵਰੀ ਹੈ, 15 ਅਗਸਤ ਹੈ, ਜਿਵੇਂ 26 ਜਨਵਰੀ ਦਾ ਵਾਸ਼ਿੰਗਟਨ DC ਰੱਖਿਆ ਹੋਇਆ, ਵੈਦਰ ਨਹੀਂ ਠੀਕ ਹੈ ਦੂਜਾ, ਲੇਕਿਨ ਇੱਕ ਕੰਟੀਨਿਊਟੀ ਰਹਿਣਾ। ਜਿੱਦਣ ਤੱਕ ਤੁਸੀਂ ਜਾ ਕੇ ਖਲੋ ਕੇ ਜਿਹੜਾ ਉਹ ਆਪਣੀ ਆਵਾਜ਼ ਬੁਲੰਦ ਕਰਦੇ ਹੋ, ਤੁਹਾਡੀ ਮੂਵਮੈਂਟ ਜਿਉਂਦੀ ਹੈ। ਹੁਣ ਪੰਜਾਬ 'ਚ ਕ੍ਰਿਸ਼ਮਾ ਦੇਖੋ ਖਾਲਿਸਤਾਨ ਦਾ, 26 ਜਨਵਰੀ ਆ ਰਿਹਾ ਹੈ। ਭਗਵੰਤ ਮਾਨ ਜਿਹਦੀ ਅੱਜ ਕਿਸੇ ਨੇ ਬੜਾ ਕਿਹਾ, ਕਹਿੰਦਾ ਜੀ ਇਹ ਕਾਹਦਾ ਚੀਫ ਮਿਨਿਸਟਰ ਹੈ, ਇਹ ਤਾਂ ਪਹਿਲਾਂ ਬਿਊਟੀ ਪਾਰਲਰ ਵਾਲੇ ਸਵੇਰੇ ਆਉਂਦੇ ਨੇ, ਪਹਿਲਾਂ ਇੱਕ ਦੀ ਪੱਗ ਬੰਨ੍ਹਦਾ ਹੈ, ਇੱਕ ਕਹਿੰਦਾ ਇਹਦੀ ਦਾੜੀ ਅੱਧੀ ਕਾਲੀ ਕਰਦਾ ਅੱਧੀ ਚਿੱਟੀ ਕਰਦਾ, ਇਹਨੂੰ ਕਹਿੰਦਾ ਚੁੱਕ ਕੇ ਬਿਠਾਇਆ ਹੁੰਦਾ। ਇਹਨੇ ਕਹਿੰਦਾ ਮੈਨੂੰ ਬਿਊਟੀ ਪਾਰਲਰ ਵਾਲੀ ਗੱਲ ਤਾਂ ਚੰਗੀ। ਮੈਂ ਕਿਹਾ ਵੀ ਹਾਂ ਹੈ ਤਾਂ ਹੈ, ਇਹਨੂੰ ਇਹ ਤਾਂ ਬੰਨ੍ਹਦਾ ਹੀ ਨਹੀਂ ਸੀ। ਉਹ ਤਾਂ ਉਹਨੇ ਕੇਜਰੀਵਾਲ ਨੇ ਕਿਹਾ ਕਿ ਬਈ ਪੱਗ ਬੰਨਿਆ ਕਰ, ਜੇ ਪੰਜਾਬ ਦਾ ਚੀਫ ਮਿਨਿਸਟਰ ਲੱਗਣਾ ਚਾਹੀਦਾ। ਲੱਗਦਾ ਤਾਂ ਉਵੇਂ ਹੀ ਹੈ, ਚੁੱਕ ਕੇ ਹੀ ਲਿਆਂਦਾ, ਪਰ ਉਹਨੂੰ ਬੰਨ੍ਹਣ ਆਉਂਦਾ ਪੱਗ ਬੰਨ੍ਹਣ ਵਾਲਾ। ਮੂੰਹ 'ਤੇ ਵੀ ਉਸ ਦੇ ਕੂਚੀ ਕਾਚੀ ਫੇਰ ਕੇ ਉਹਨੂੰ ਸਵਾਰ ਸਵੂਰ ਕੇ ਲਿਆ ਕੇ ਕੱਢਦੇ ਨੇ। ਹੁਣ ਉਹਨੇ 26 ਜਨਵਰੀ 15 ਅਗਸਤ ਦੇ 2 ਵੱਡੇ ਦਿਨ ਹੁੰਦੇ ਨੇ, ਜਿੱਦਣ ਉਹਨਾਂ ਨੇ ਐਂ ਬਾਂਹ ਖੜੀ ਰੱਖਣੀ ਹੁੰਦੀ ਹੈ, ਅਤੇ ਅੱਗੋਂ ਦੀ ਜਿਹੜੀ ਹੈ ਉਹ ਲੈਫਟ ਰਾਈਟ ਕਰਨ ਵਾਲੇ ਲੰਘਦੇ ਨੇ ਜੀ। ਸਲਾਮ ਇਹਨੂੰ ਕਹਿੰਦਾ ਜੀ, ਸਲਾਮਾਂ ਵੱਜਣਗੀਆਂ, ਸਲੂਟ ਵੱਜਣਗੇ, ਉਦੋਂ ਤਾਂ ਫਿਰ ਵਾਕਿਆ ਹੀ ਵੱਜਦੇ ਨੇ।
ਹੁਣ ਇਹਨੇ ਕਿਹਾ ਕਿ ਜੀ ਭਾਵੇਂ ਫਰੀਦਕੋਟ ਵਾਲੀ ਸੀਟ ਸ਼ਹੀਦ ਬਿਆਨ ਸਿੰਘ ਦੇ ਮੁੰਡੇ ਨੂੰ ਦੇ ਦਿੱਤੀ ਹੈ, ਹਾਲਾਂ ਉੱਥੇ ਵੀ ਉਹਨੇ ਇੱਕ ਉਹ ਕਲਾਕਾਰ ਆਪਣਾ ਅਨਮੋਲ ਕੇ ਕੌਣ ਖੜਾ ਕੀਤਾ ਹੋਇਆ ਸੀ ਜਿਹੜਾ ਜ਼ਮਾਨਤਾਂ ਜ਼ਬਤ ਹੋਣ ਵਾਲੀਆਂ ਹੋਈਆਂ। ਤਾਂ ਉਹਨੇ ਕਿਹਾ ਜੀ ਨਹੀਂ, ਯੂਜੂਲੀ ਪਟਿਆਲੇ 'ਚ ਹੁੰਦਾ ਹੈ ਜਿਹੜਾ ਸਟੇਟ ਲੈਵਲ ਦਾ ਫੰਕਸ਼ਨ, ਐਤਕੀ ਅਸੀਂ ਫਰੀਦਕੋਟ 'ਚ ਕਰਨਾ ਔਰ ਫਰੀਦਕੋਟ 'ਚ ਉਹਨਾਂ ਨੇ ਪੂਰਾ ਜਿਹੜਾ ਉਸ ਨਹਿਰੂ ਸਪੋਰਟਸ ਸਟੇਡੀਅਮ ਫਰੀਦਕੋਟ 'ਚ ਹੈ, ਉਹਦੀ ਸਾਫ ਸਫਾਈ ਇਹ ਉਹ ਪੂਰਾ SP ਕਿਉਂਕਿ IG ਲੈਵਲ 'ਤੇ ਵੱਡਾ ਕੰਮ ਹੁੰਦਾ ਹੈ, ਉਹ ਗਏ। ਤੇ ਹੁਣ ਅਗਲੇ ਦਿਨ ਜਦੋਂ ਮੁੜੇ ਦੇਖਣ ਵੀ ਗੇਟ ਦੇ ਉੱਤੇ ਝੰਡਾ ਖਾਲਿਸਤਾਨ ਦਾ ਵੀ ਲੱਗਾ ਹੋਇਆ ਤੇ ਜਿਹੜੀ ਕੰਧ ਹੈ ਸਟੇਡੀਅਮ ਦੀ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਹੋਇਆ। ਅਫੜਾ ਦਫੜੀ ਮੱਚ ਗਈ। ਹੁਣ ਕੋਈ ਪਤਾ ਨਹੀਂ ਕਾਹਦੇ ਰਾਹੀਂ ਦੇਖ ਰਹੇ ਨੇ, ਕੈਮਰੇ ਖੰਗਾਲ ਰਹੇ ਨੇ, ਕਿਹਦੇ ਰਾਹੀਂ ਆਇਆ, ਕੌਣ ਆਇਆ, ਜੋ ਆਇਆ ਸੋ ਆਇਆ, ਉਹ ਤਾਂ ਕੰਮ ਕਰ ਗਿਆ ਆਪਣਾ। ਹੁਣ ਇੰਨਾ ਖੌਫ ਹੋਇਆ ਉਹਨਾਂ ਨੂੰ, ਇਹਦਾ ਮਤਲਬ ਹੈ ਵੀ ਜੇ ਕੰਧ ਤੱਕ ਪਹੁੰਚ ਗਏ, ਝੰਡਾ ਲਹਿਰਾ ਗਏ, ਪੰਤੇ ਨੇ ਤਾਂ ਕਿਹਾ ਹੋਣਾ ਨਾ ਮੇਰਾ ਤਾਂ ਅਜੇ ਦੂਜਾ ਵਿਆਹ ਹੋਇਆ, ਮਸੀਂ ਅਜੇ ਤਾਂ ਛੋਟੀ ਜਿਹੀ ਨਿਆਣੀ ਹੈ, ਮੈਂ ਇਹ ਤਾਂ ਕੰਮ ਹੋ ਜਾਣਾ। ਹੁਣ ਜਿਹੜੀ ਖਬਰ ਹੈ ਉਹਨਾਂ ਦੀ ਅਸੀਂ ਪੜ੍ਹਦੇ ਹਾਂ, CM's Republic Day venue shifted to ਪਟਿਆਲਾ after pro ਖਾਲਿਸਤਾਨ ਗ੍ਰੈਫਟੀ ਐਟ ਫਰੀਦਕੋਟ। ਉਹਨੇ ਕਿਹਾ ਨਾ ਫਰੀਦਕੋਟ ਦਾ ਨਾਂ ਨਾ ਲਓ, ਹੁਣ ਅਸੀਂ ਅਮਰਿੰਦਰ ਦੇ ਸ਼ਹਿਰ ਜਾਣਾ ਹੈ ਜੀ। ਔਰ ਉੱਥੇ ਉਹਨਾਂ ਨੇ ਜਿਹੜਾ ਹੁਣ ਉਹ ਜਿਹੜਾ ਪਟਿਆਲੇ ਦੇ ਵਿੱਚ ਹੋਏਗਾ, ਉਹਨਾਂ ਨੇ ਪੋਲੋ ਗਰਾਊਂਡ ਐਟ ਪਟਿਆਲਾ ਹੈਜ਼ ਬੀਨ ਦਾ ਵੈਨਿਊ ਫॉर ਸੱਚ ਫੰਕਸ਼ਨਸ ਓਵਰ ਦਾ ਪਾਸਟ ਕਪਲ ਆਫ ਈਅਰਸ ਸਿਕਿਉਰਿਟੀ ਰੀਜ਼ਨਸ। ਸੋ ਹੁਣ ਇਹਨੂੰ ਤੁਸੀਂ ਕ੍ਰਿਸ਼ਮਾ ਨਾ ਕਹੋ, ਖਾਲਿਸਤਾਨ ਲਫ਼ਜ਼। ਔਰ ਜੇ ਮੂੰਹ ਦੇ ਛਾਲੇ ਠੀਕ ਹੋ ਸਕਦੇ ਨੇ, ਇਹ ਵੈਸੇ ਜਿਹੜੇ ਇੱਥੇ ਨੇ ਉਹਨਾਂ ਨੂੰ ਕਹਿਣਾ ਚਾਹੀਦਾ ਹੈ ਕਿ ਭਾਈ ਇਹ ਜੇ ਤੁਸੀਂ ਠੀਕ ਕਰਾਉਣਾ ਇਲਾਜ, ਖਲੋ ਕੇ ਨਾਰੇ ਲਾਓ, 5 ਨਾਰੇ ਲਾਓ, ਹਾਂ ਸਭ ਉੱਡ ਜਾਣਗੇ, ਗਾਇਬ ਹੋ ਜਾਣਗੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਜ਼ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮਲ ਜੀ ਸਾਡੇ ਪਹਿਲੇ ਵੀਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇੰਦਰਜੀਤ ਸਿੰਘ ਸੰਧੂ ਜੀ, ਪਰਮਿੰਦਰ ਜੀ, ਹਰਦੀਪ ਸਿੰਘ ਜੀ, ਫਿਰ ਇਸ ਤਰ੍ਹਾਂ ਗੁਰਮੁਖ ਜੀ, और फिर इसी तरह हरदीप सिंह जी, फिर जी जसवीर सिंह बराड़ जी, फिर इसी तरह जावेद अली जी और जयदीश, फिर इसी तरह पंजाब सिंह गिल जी, अपाम जड़े ने और सिंह गर्चा जी, फिर सतनाम सिंह जी, जरनैल सिंह जी गरेवाल, सरबजीत सिंह जी, पन्नू जी, डॉक्टर परमजीत सिंह समरा जी और जगदीप सिंह जी, अक्षिंग जी, और इसी तरह फिर डॉक्टर परमजीत समरा जी कहते डॉक्टर साहब जी जस्टिस कुलदीप सिंह ਵੱਲੋਂ ਬਣਾਏ ਗਏ ਪੀਪਲਜ਼ ਕਮਿਸ਼ਨ ਬਣਾਏ ਜਾਣ ਤੇ ਉਸ ਤੇ ਰੋਕ ਕਿਵੇਂ ਲਗਾਈ ਗਈ, ਇਸ ਬਾਰੇ ਵੀ ਜਰਾ ਵਿਚਾਰਨ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਰੈਗੂਲਰਲੀ ਪ੍ਰੋਗਰਾਮ ਦੇ ਨਾਲ ਜੁੜਦੇ ਹੋ ਜੀ। ਦੇਖੋ, ਜਸਟਿਸ ਲੈਣ ਦੀ ਕੋਸ਼ਿਸ਼ ਹਰ ਪਲੇਟਫਾਰਮ ਤੇ ਸਿੱਖਾਂ ਨੇ ਕੀਤੀ, ਹਰ ਦਰਵਾਜ਼ਾ ਖੜਕਾਇਆ ਜਿੱਥੋਂ ਆਸ ਸੀ। ਉਹ ਪੋਲੀਟੀਕਲ ਲੋਕਾਂ ਤੋਂ ਵੀ ਕਮਿਸ਼ਨ ਬਣਾਉਣ ਦੀ ਗੱਲ ਅਕਾਲੀਆਂ ਨੇ ਤਾਂ ਬਿਟਰੇ ਕੀਤਾ ਹੀ ਕੀਤਾ। ਫਿਰ ਸੁਪਰੀਮ ਕੋਰਟ ਤੱਕ ਜਦੋਂ ਜਸਵੰਤ ਸਿੰਘ ਖਾਲੜਾ ਉਹਨਾਂ ਨੂੰ ਗਾਇਬ ਕੀਤਾ ਗਿਆ ਤੇ ਉਹ ਕੇਸ ਸੁਪਰੀਮ ਕੋਰਟ ਤੱਕ ਗਿਆ ਔਰ ਜਸਟਿਸ ਕੁਲਦੀਪ ਸਿੰਘ ਉਦੋਂ ਜੱਜ ਸਨ ਸੁਪਰੀਮ ਕੋਰਟ ਦੇ ਬੈਂਚ ਤੇ, ਜਿਨ੍ਹਾਂ ਦੇ ਸਾਹਮਣੇ ਕੇਸ ਲੱਗਾ। ਉਹਨਾਂ ਨੇ ਕਿਹਾ ਸੀ ਕਿ ਵਰਸ ਦੈਨ ਦਾ ਜੈਨੋਸਾਈਡ ਜੋ ਸਿੱਖਾਂ ਦੇ ਨਾਲ ਵਾਪਰਿਆ। ਫਿਰ ਉਹਨਾਂ ਦੀ ਰਿਟਾਇਰਮੈਂਟ ਹੋਈ ਔਰ ਇਹ ਕੋਸ਼ਿਸ਼ ਸੀ ਪੰਜਾਬ ਦੇ ਹਿਊਮਨ ਰਾਈਟਸ ਗਰੁੱਪ ਦੀ ਔਰ ਜਸਟਿਸ ਕੁਲਦੀਪ ਸਿੰਘ ਨੇ ਵੀ ਉਸ ਕੇਸ ਦੀਆਂ ਪਰਤਾਂ ਕਿ ਕਿਵੇਂ ਜਿਹੜਾ ਉਹ ਅਣਪਛਾਤੀਆਂ ਲਾਸ਼ਾਂ ਬਣਾਇਆ ਗਿਆ ਤੇ ਇਹ ਇੱਕ ਮੂਵ ਚਲਾਇਆ ਗਿਆ ਜਿਹਦੇ 'ਚ ਅਸੀਂ ਵੀ ਥੋੜ੍ਹਾ ਬਹੁਤ ਆਪਣਾ ਰੋਲ ਅਦਾ ਕੀਤਾ। ਪਰ ਪੰਜਾਬ 'ਚ ਹੁੰਦਿਆਂ ਜਿਹੜੀਆਂ ਹਿਊਮਨ ਰਾਈਟਸ ਗਰੁੱਪ ਸੀ ਉਹਦੇ 'ਚ ਜਸਟਿਸ ਕੁਲਦੀਪ ਸਿੰਘ ਨੂੰ ਅੱਗੇ ਲਾ ਕੇ ਜਸਟਿਸ ਸੁਰੇਸ਼ ਅਰੋੜਾ ਜਾਂ ਸੁਰੇਸ਼ ਬੰਬੇ ਹਾਈ ਕੋਰਟ ਦੇ ਸੀ, 2 ਹੋਰ ਜਸਟਿਸ ਜਿਹੜੇ ਗੈਰ ਸਿੱਖ ਸੀ ਪਰ ਮੁਖੀ ਜਸਟਿਸ ਕੁਲਦੀਪ ਸਿੰਘ ਨੂੰ ਬਣਾਇਆ ਗਿਆ ਕਿ ਪੀਪਲਜ਼ ਕਮਿਸ਼ਨ। ਹੁਣ ਪੀਪਲਜ਼ ਕਮਿਸ਼ਨ ਦਾ ਕਾਨਸੈਪਟ ਇਹ ਸੀ ਕਿ ਔਰ ਉਹਨਾਂ ਨੇ ਜਿਹੜਾ ਆਪਣਾ ਮਿਸ਼ਨ ਸਟੇਟਮੈਂਟ ਵੀ ਜਾਂ ਜਿਹੜੀ ਉਹਨਾਂ ਦੀ ਮੋਡਸ ਆਪਰੈਂਡੀ ਸੀ ਉਹ ਇਹੀ ਰੱਖੀ ਕਿ ਉਹਨਾਂ ਦੇ ਸਾਹਮਣੇ ਕੋਈ ਵੀ ਜਿਹੜਾ ਬੇਸ਼ੱਕ ਸਰਕਾਰ ਨੇ ਮਾਰਿਆ ਕਿਸੇ ਸਿੱਖ ਨੂੰ ਜਾਂ ਕਿਸੇ ਜੁਝਾਰੂ ਨੇ ਕਿਸੇ ਹਿੰਦੂ ਨੂੰ ਮਾਰਿਆ ਜਾਂ ਕੋਈ ਪੁਲਿਸ ਵਾਲੇ ਨੇ ਪੁਲਿਸ ਵਾਲੇ ਨੂੰ ਕਿਸੇ ਜੁਝਾਰੂ ਨੇ ਮਾਰਿਆ, ਕਿ ਉਸ ਸਾਰੇ 'ਚ ਮਕਸਦ ਸੀ ਕਿ ਵੀ ਜਿਹੜੀ ਇਹ ਇੰਨੀ ਵੱਡੀ ਲੈਵਲ 'ਤੇ ਟ੍ਰੈਜਡੀ ਹੋਈ ਜਿਹਦੇ 'ਚ ਈਵਨ ਸਰਕਾਰੀ ਅੰਕੜਿਆਂ ਮੁਤਾਬਕ ਵੀ 50,000 ਦੇ ਕਰੀਬ ਲੋਕ ਮਾਰੇ ਗਏ। ਇਹ ਇੱਕ ਸਟੇਜ 'ਤੇ KP ਗਿੱਲ ਦੀ ਕੋਰਟ ਹੈ 45,000 ਕਿ ਕਿੰਨੀ, ਹਾਲਾਂ ਇਨ ਰਿਐਲਿਟੀ 1.5 ਲੱਖ ਤੋਂ ਜ਼ਿਆਦਾ ਮਾਰੇ ਗਏ। ਵੀ ਐਟਲੀਸਟ ਉਹਨਾਂ ਦੀਆਂ ਕਹਾਣੀਆਂ ਦਾਸਤਾਨਾਂ ਸਾਹਮਣੇ ਆਉਣ। ਇਹ ਕੋਈ ਬਾਈਂਡਿੰਗ ਨਹੀਂ ਸੀ, ਉਹਦੇ ਕੋਲ ਕੋਈ ਅਥਾਰਟੀ ਨਹੀਂ ਸੀ ਕਿ ਉਹਨਾਂ ਨੇ ਕੋਈ ਸਜ਼ਾ ਸੁਣਾਉਣੀ ਸੀ, ਪਰ
ਇਹ ਦੱਸਣ ਦੇ ਲਈ ਕਿ ਕਿਸ ਲੈਵਲ ਦਾ ਜਿਹੜਾ ਹੈ ਉਹ ਕਤਲੋਗਾਰਦ ਹੋਈ ਹੈ ਹੋਇਆ। ਔਰ ਇਹਨਾਂ ਦੀ ਪਹਿਲਾ ਇਕੱਠ ਜਿਹੜਾ ਹੈ ਉਹ ਚੰਡੀਗੜ੍ਹ ਦੇ ਨੇੜੇ ਕਿਤੇ ਹੋਇਆ, ਮੋਹਾਲੀ ਹੋਇਆ, ਜਾਂ ਮੈਨੂੰ ਹੁਣ ਐਗਜ਼ੈਕਟ ਯਾਦ ਨਹੀਂ ਹੈ। ਹਜ਼ਾਰਾਂ ਦੀ ਗਿਣਤੀ 'ਚ ਲੋਕ ਆਏ, ਉਹਨਾਂ ਦੇ ਵਿੱਚ ਉਹਨਾਂ ਦੇ ਹਰ ਕਿਸਮ ਦੇ ਸੀ। ਔਰ ਜਿਉਂ ਹੀ ਇਹ ਹੋਇਆ ਏਜੰਸੀਆਂ ਔਰ ਦੂਸਰੇ ਤੀਸਰੇ ਸਾਰੇ ਘਬਰਾ ਗਏ। ਔਰ ਹਾਂ, ਉਹਦੇ 'ਚ ਇੱਕ ਬੀਬੀ ਵੀ ਸੁਪਰੀਮ ਕੋਰਟ ਦੇ ਵਿੱਚ ਪ੍ਰੋਮੀਨੈਂਟ ਹੈ, ਉਹਨੇ ਵੀ ਇਸ 'ਚ ਰੋਲ ਅਦਾ ਕੀਤਾ ਸੀ ਕਿ ਇਹ ਕਮਿਸ਼ਨ ਬਣੇ। ਔਰ ਇੱਕਦਮ ਜਿਹੜਾ ਹੈ ਉਹ ਪੰਜਾਬ ਹਰਿਆਣਾ ਹਾਈ ਕੋਰਟ 'ਚ ਪੈਟੀਸ਼ਨ ਪਾ ਦਿੱਤੀ ਗਈ ਸਰਕਾਰੀ ਦੁਮਛੱਲਿਆਂ ਵੱਲੋਂ ਕਿ ਜੀ ਇਹ ਤਾਂ ਵਿਦਿਨ ਏ ਕੰਟਰੀ ਨੇਸ਼ਨ ਵਿਦਿਨ ਏ ਨੇਸ਼ਨ ਹੈ। ਜਦੋਂ ਅਦਾਲਤੀ ਸਿਸਟਮ ਐਗਜ਼ਿਸਟ ਕਰਦਾ, ਹਾਊ ਕਮ ਪ੍ਰਾਈਵੇਟ ਜਿਹੜਾ ਹੈ ਉਹ ਕਮਿਸ਼ਨ ਬਣ ਗਿਆ ਜਾਂ ਦੂਜਾ। ਔਰ ਉਸ ਰਾਹੀਂ ਅਦਾਲਤ ਰਾਹੀਂ ਜਿਹੜੀ ਹੈ ਉਹਨਾਂ 'ਤੇ ਪਾਬੰਦੀ ਲਾ ਦਿੱਤੀ ਗਈ। ਹਾਲਾਂਕਿ ਨੈਕਸਟ ਇਕੱਠ ਦੀ ਜਿਹੜੀ ਡੇਟ ਹੈ ਲੁਧਿਆਣੇ 'ਚ ਸ਼ਾਇਦ ਉਹ ਅਨਾਊਂਸ ਹੋ ਚੁੱਕੀ ਸੀ। ਸੋ ਇਹਦੇ ਥੱਲੇ ਈਵਨ ਇਸ ਲੈਵਲ ਦਾ ਰੈਪਿਊਟਡ ਬੰਦਾ ਜਸਟਿਸ ਕੁਲਦੀਪ ਸਿੰਘ, ਜਿਹੜਾ ਜਿਸ ਨੂੰ ਮਿਸਟਰ ਗ੍ਰੀਨ ਸਿੰਘ ਕਹਿੰਦੇ ਸੀ, ਕਿਉਂਕਿ ਉਹਦੇ ਹੁਕਮਾਂ ਥੱਲੇ ਹੀ ਬਹੁਤ ਸਾਰੀ ਥਾਵਾਂ ਦੇ ਉੱਤੇ ਜਿਹੜਾ ਹੈ ਉਹਨਾਂ ਨੇ ਦਿੱਲੀ ਦੇ ਵਿੱਚ ਜਿਹੜੇ ਆਟੋ ਔਰ ਸਮੋਕ ਜਿਹੜੀ ਉਹਨਾਂ 'ਚੋਂ ਵਾਹਨਾਂ 'ਚੋਂ ਨਿਕਲਣ ਵਾਲਾ ਧੂੰਆਂ ਹੁੰਦਾ, ਸਮੋਕ ਕਹਿੰਦੇ ਨੇ, ਸਮੋਗ, ਜਦ ਉਹਦੇ ਖਿਲਾਫ ਉਹਨਾਂ ਨੇ ਵਰਡਿਕਟ ਦਿੱਤੇ। ਔਰ ਬਹੁਤ ਰਿਸਪੈਕਟਡ ਰੈਪਿਊਟਡ, ਲੇਕਿਨ ਜਿੱਥੇ ਤਾਕਤ ਜਿਨ੍ਹਾਂ ਦੇ ਕੋਲ ਹੈ ਉਹਨਾਂ ਨੇ ਤੁਹਾਡੀ ਆਵਾਜ਼ ਤਾਂ ਬਾਹਰ ਨਹੀਂ ਸੀ ਨਿਕਲਣ ਦੇਣੀ। ਔਰ ਉਹ ਅੱਜ ਤੱਕ ਵੀ ਅਸੀਂ ਹੁਣ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਮੁੱਦੇ ਤੇ ਦੇਖਦੇ ਹਾਂ ਕਿਵੇਂ ਰਿਪੋਰਟਾਂ ਦਬਾਈਆਂ ਗਈਆਂ। ਔਰ ਹੁਣ ਇਹਦੇ ਬਾਵਜੂਦ ਕਿ ਤਵਾੜੀ ਕਮਿਸ਼ਨ ਰਿਪੋਰਟ ਬਾਹਰ ਆਈ, ਲੇਕਿਨ ਅਜੇ ਵੀ FIR ਨਹੀਂ ਹੋਈ ਜਥੇਦਾਰ ਕੌਂਕੇ ਦੇ ਮੁੱਦੇ ਤੇ। ਔਰ ਬਾਕੀ ਰਫਾ ਦਫਾ ਕਰਨ ਦੀ ਲਾਈਨ। ਔਰ ਈਵਨ ਜਸਟਿਸ ਕੁਲਦੀਪ ਸਿੰਘ ਦੀ ਰਿਕਮੈਂਡੇਸ਼ਨ ਦੇ ਉੱਤੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੇ ਸਾਹਮਣੇ ਕੇਸ ਗਿਆ ਸੀ, ਪਰ ਉਹਨਾਂ ਨੇ ਟਾਈਮ ਬੈਰੀਅਰ ਲਾ ਦਿੱਤਾ ਕਿ ਜੀ ਕਮਿਸ਼ਨ ਸਾਹਮਣੇ ਇੰਨੇ ਹੀ ਆ ਸਕਦੇ ਨੇ ਜਿਹੜੇ ਇੰਨੇ ਸਾਲਾਂ ਤੋਂ ਬਾਅਦ ਦੇ ਨੇ। ਇਹਦਾ ਮਤਲਬ ਹੈ ਕਿ ਜਿਹੜਾ ਦੌਰ ਸੀ 84 ਤੋਂ 94 95 ਤੱਕ ਦਾ, ਉਹਨੂੰ ਗਾਇਬ ਕਰ ਦਿੱਤਾ ਗਿਆ। ਔਰ ਰਸ਼ਮ ਮਨਵਰ ਜੀ ਵੀ ਨੇ, ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਕਹਿੰਦੇ ਟੀਵੀ 'ਚ ਡੋਨੇਟ ਕਰੋ ਵੱਧ ਤੋਂ ਵੱਧ। ਔਰ ਜਤਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਰਸ਼ਦ ਮਨਵਰ ਜੀ ਕਹਿੰਦੇ TV 84 ਇਜ਼ ਦਾ ਵੌਇਸ ਆਫ ਹੋਲ ਪੰਜਾਬ। ਡਾਕਟਰ ਅਮਰਜੀਤ ਸਿੰਘ ਜੀ ਇਜ਼ ਗ੍ਰੇਟ। ਬਹੁਤ ਬਹੁਤ ਸ਼ੁਕਰੀਆ ਮਨਵਰ ਸਾਹਿਬ। ਔਰ ਇੰਦਰਜੀਤ ਸਿੰਘ ਜੀ ਫਤਿਹ ਬੁਲਾਉਂਦੇ ਨੇ, ਔਰ ਕਹਿੰਦੇ ਕੈਲੀਫੋਰਨੀਆ ਤੋਂ ਬਹੁਤ ਬਹੁਤ ਪਿਆਰ ਅਮਰਜੀਤ ਸਿੰਘ ਜੀ, ਮੈਂ ਤੁਹਾਨੂੰ ਸੈਕਰੋਮੈਂਟ ਦੇਖਿਆ ਸੀ ਲਾਈਵ, ਬਹੁਤ ਚੰਗਾ ਲੱਗਿਆ ਸੀ। ਕਹਿੰਦੇ ਵਾਹਿਗੁਰੂ ਚੜ੍ਹਦੀ ਕਲਾ ਰੱਖਣ। ਬਹੁਤ ਮਿਹਰਬਾਨੀ ਭਾਈ ਇੰਦਰਜੀਤ ਸਿੰਘ ਜੀ। ਹਾਂਜੀ, ਫਿਰ ਇਸੇ ਤਰ੍ਹਾਂ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਵੀ ਫਤਿਹ ਬੁਲਾਉਂਦੇ ਨੇ। ਅਵਤਾਰ ਸਿੰਘ ਜੀ ਵੀ, ਤਜਿੰਦਰ ਸਿੰਘ ਜੀ ਵੀ ਹਮੇਸ਼ਾ ਤਰ੍ਹਾਂ ਸਾਨੂੰ ਚਾਹ ਪੇਸ਼ ਕਰਦੇ ਨੇ, ਫਲਾਵਰਸ, ਔਰ ਫਤਿਹ ਬੁਲਾਉਂਦੇ ਨੇ। ਠੰਡ ਇੱਥੇ ਬੜੀ ਹੈ ਵਾਕਈ, ਚਾਹ ਦੀ ਹੁਣ ਤਾਂ ਕਾਫੀ ਦੀ ਲੋੜ ਹੈ ਵਾਕਿਆ ਤੇ ਨਹੀਂ, ਹਾਟ ਚਾਕਲੇਟ ਦੀ ਲੋੜ ਹੈ। ਹਾਟ ਚਾਕਲੇਟ। ਡੀਜੇ ਜੀ ਔਰ ਕਹਿੰਦੇ ਨੇ ਫਤਿਹ ਬੁਲਾ ਕੇ ਤੁਹਾਡਾ ਕਹਿੰਦੇ ਪ੍ਰੋਗਰਾਮ ਦੇਖ ਕੇ ਬਹੁਤ ਜ਼ਿਆਦਾ ਕਹਿੰਦੇ ਇਨਫੋਰਮੇਸ਼ਨ ਮਿਲਦੀ ਹੈ, ਬਹੁਤ ਜ਼ਿਆਦਾ ਦਿਲੋਂ ਧੰਨਵਾਦ ਤੁਹਾਡਾ ਜੀ। ਬਹੁਤ ਵੀਰ, ਅਸੀਂ ਸਗੋਂ ਤੁਹਾਡੇ ਸਭ ਤੋਂ ਸਿੱਖਦੇ ਹਾਂ ਜਦੋਂ ਤੁਸੀਂ ਐਡਮਾਇਰ ਕਰਦੇ ਹੋ। ਹਾਂਜੀ, ਸਾਡੇ ਵੀ ਚਿਹਰੇ ਤੇ ਸਰੂਰ ਆ ਜਾਂਦਾ ਤੇ ਆਪਣੇ ਤੇ ਗਰੂਰ ਹੋ ਜਾਂਦਾ। ਬਿਲਕੁਲ। ਸਿਮਰਨ ਐਂਡ ਪਿਆਰ ਵਲੌਗਸ ਜੀ ਔਰ ਫਤਿਹ ਬੁਲਾਉਂਦੇ ਨੇ। ਸੰਦੀਪ ਸਿੰਘ ਜੀ ਵੀ, ਫਿਰ ਇਸ ਤਰ੍ਹਾਂ ਜਤਿੰਦਰ ਸਿੰਘ ਜੀ ਵੀ, ਫਿਰ ਸੁਰਮੁਖ ਮੁੰਦਰਾ ਜੀ, ਰਣਜੀਤ ਸਿੰਘ ਜੀ, ਔਰ ਇਸੇ ਤਰ੍ਹਾਂ ਗੁਰਜੀਤ ਸਿੰਘ ਜੀ, ਸਿੰਘ ਗਰਚਾ ਜੀ, ਕੁਲਦੀਪ ਸਿੰਘ ਜੀ, ਪਾਲ ਸਿੰਘ ਜੀ, ਕੁਲਦੀਪ ਕੌਰ ਜੀ, ਔਰ ਨਿਹੰਗ ਸਿੰਘ ਜੀ। ਔਸਮ ਪ੍ਰੋਗਰਾਮ, ਗ੍ਰੇਟ ਐਨਾਲਿਸਿਸ ਪੰਜਾਬ ਪੰਜ ਜੀ। ਸ਼ੁਕਰੀਆ ਨਿਹੰਗ ਸਿੰਘ ਜੀ। ਹਾਂਜੀ, ਗੁਰਵਿੰਦਰ ਮਾਨ ਜੀ, ਗੁਰਜੀਤ ਸਿੰਘ ਜੀ, ਕੁਲਦੀਪ ਸਿੰਘ ਜੀ, ਰਾਜਵੀਰ ਸਿੰਘ ਜੀ, ਇਹ ਪਤਾ ਨਹੀਂ ਕੀ ਕਹਿਣਾ ਚਾਹੁੰਦੇ। ਡਾਕਟਰ ਸਾਹਿਬ these guys used to chat Modi when Modi was traveling to the US. Now after deputation they can every day in India, yeah. ਉਹ ਤਾਂ ਕਹਿੰਦੇ ਸੀ ਮੋਦੀ ਹਾਂਜੀ, ਹੁਣ ਕੀ ਕਰਨਗੇ? ਟਰੰਪ। ਰਣਜੋਤ ਸਿੰਘ ਜੀ ਔਰ ਸਰਪੰਚ ਜਸਗਿੱਲ ਜੀ, ਜੱਸੀ ਮੀਡੀਆ ਜੀ ਕਹਿੰਦੇ ਹਾਂ ਗੁੱਡ ਡਾਕਟਰ ਸਾਹਿਬ, ਤੁਹਾਡੀ ਸੰਸਕ੍ਰਿਤ ਵਧੀਆ। ਔਰ ਇਹਨਾਂ ਨੂੰ ਚੀਨਮ ਸ਼ਰਣਮ ਗਸ਼ਮ ਹੈ, ਮੈਨੂੰ ਹੀ ਆ ਗਿਆ ਕਹਿਣਾ। ਤਜਿੰਦਰ ਸਿੰਘ ਜੀ ਔਰ ਇਸੇ ਤਰ੍ਹਾਂ ਸਰਪੰਚ ਜਸਗਿੱਲ, ਇਹੋ ਜਿਹੇ ਕਹਿੰਦੇ ਜੰਮਦੇ ਨਹੀਂ, ਉੱਗਦੇ ਨੇ ਚਵਲ ਬੰਦੇ, ਜਿਹੜੇ ਪੁੱਛਦੇ ਕੇਸ ਕਾਤੋਂ ਰੱਖਿਆ। ਨਹੀਂ ਵੈਸੇ ਜੀ, ਹੁਣ ਤੁਸੀਂ ਉਹ ਅਨਵਰ ਮਸੂਦ ਸਾਹਿਬ, ਉਹਨਾਂ ਨੂੰ ਇੱਕ ਵਾਰੀ ਹੁਣ ਤੁਸੀਂ ਚਵਲ ਲਫ਼ਜ਼ ਕਿਹਾ ਤੇ ਮੈਨੂੰ ਸੁਣਾਉਣ, ਉਹਨਾਂ ਨੂੰ ਕਿਸੇ ਨੇ ਪੁੱਛਿਆ ਵੀ ਅਨਵਰ ਸਾਹਿਬ ਇਹ ਚਵਲ क्या होता है, ਕਿਸੇ ਉਰਦੂ ਸਪੀਕਿੰਗ ਨੇ ਪੁੱਛਿਆ। ਉਹ ਕਹਿੰਦਾ ਭਾਈ ਜਾਨ
चवल समझाया नहीं जा सकता, दिखाया जा सकता ਸਰਪੰਚ ਜਸ ਗਿੱਲ ਕਹਿੰਦੇ ਤੇਜੀ ਸਾਹਿਬ ਵੱਡੇ ਵੀਰ ਜੀ ਗੁਰਫਤਿਹ ਅੱਛਾ ਇੱਕ ਦੂਸਰੇ ਨੂੰ ਲੱਗੇ ਹੋਏ ਨੇ। ਓਕੇ ਜੀ ਠੇਵਰੇ ਪਰਨੀਤ ਸੇਠੀ ਜੀ ਸਤਿ ਸ਼੍ਰੀ ਅਕਾਲ। ਤਰਨ ਤਾਰਨ ਤੋਂ ਜੀ ਮੈਂ ਸਾਡੇ ਏਰੀਆ ਚ ਕਹਿੰਦੇ ਦੇਖ ਖਾਲੜਾ ਸਾਹਿਬ ਦੀ ਹਾਂਜੀ ਖਾਲੜਾ ਸਾਹਿਬ ਦੀ ਲਾਈਫ Life ਤੇ ਬਣੀ ਫਿਲਮ ਪੰਜਾਬ 95 ਦਲਜੀਤ ਦੋਸਾਂਝ ਦੀ ਨਹੀਂ ਰਿਲੀਜ਼ ਕਰਨ ਦੇਣਗੇ ਜੀ। ਇਹ ਹੈ ਗੁਲਾਮੀ ਦੀ ਨਿਸ਼ਾਨੀ। ਸਰਕਾਰਾਂ ਧੱਕਾ ਕਰਦੀਆਂ ਸਿੱਖਾਂ ਦੇ ਨਾਲ। ਹਾਂਜੀ ਪਰਨੀਤ ਜੀ ਈਵਨ ਜਿਹੜੀ ਬਾਹਰ ਰਿਲੀਜ਼ ਹੋਣੀ ਸੀ ਉਹ ਵੀ ਡਿਲੇ ਕੀਤੀ ਗਈ ਔਰ ਉਹਨਾਂ ਨੇ ਕਿਹਾ ਵੀ ਅਸੀਂ ਕਾਰਨ ਦੱਸ ਨਹੀਂ ਸਕਦੇ ਵੀ ਕਿਉਂ ਡਿਲੇ। ਇਹਦਾ ਮਤਲਬ ਹੈ ਕਿਉਂਕਿ ਨੈਟਫਲਿਕਸ ਤੇ ਆਣੀ ਸੀ। ਹਾਂਜੀ ਸੋ ਲੈਟ ਵੀ ਹੋਪ ਕਿ ਵੀ ਇਵੇਂ ਨਾ ਹੋਏ ਉਹ ਫਾਈਨਲੀ ਰਿਲੀਜ਼ ਹੋਏ। ਸਰਪੰਚ ਜਸ ਗਿੱਲ ਮੇਰੇ ਖਿਆਲ ਉਹਨਾਂ ਨੂੰ ਮਾਨ ਨੂੰ ਕਹਿੰਦੇ ਕਿ ਹੋਰ ਕਰਾ ਲੈ ਇੱਕ ਹੋਰ ਵਿਆਹ। ਮਨਪ੍ਰੀਤ ਸਿੰਘ ਜੀ ਔਰ ਇਸੇ ਤਰ੍ਹਾਂ ਕੌਰ ਸ਼ਰਨਜੀਤ ਕਹਿੰਦੇ ਕਈ ਚੈਨਲ ਦੱਸ ਰਹੇ ਨੇ ਕਿ ਮੂਰਖ ਮੰਤਰੀ ਮੋਹਾਲੀ ਝੰਡਾ ਲਹਿਰਾ ਆ ਰਿਹਾ ਹੈ। ਕੀ ਪਤਾ ਸੁੱਤੇ ਪਈ ਰਾਤ ਹੋਏ। ਨਹੀਂ ਕਹਿੰਦੇ ਮੋਹਾਲੀ ਜਾਏਗਾ ਕਹਿੰਦੇ ਉੱਥੇ। ਅੱਛਾ ਹੁਣ ਮੇ ਵੀ ਉਧਰ ਵੀ ਕੁਝ ਹੋ ਗਿਆ ਨਾ ਇਦਾਂ ਦੀ ਕੋਈ। ਔਰ ਇਸੇ ਤਰ੍ਹਾਂ ਤਜਿੰਦਰ ਸਿੰਘ ਜਸ ਅੱਛਾ ਇੱਕ ਦੂਸਰੇ ਨੂੰ ਲੱਗੇ। ਮਨਪ੍ਰੀਤ ਸਿੰਘ ਜੀ ਗ੍ਰੇਟ ਵਰਕ ਕਹਿੰਦੇ ਨੇ। ਡਾਕਟਰ ਪਰਮਜੀਤ ਸਿੰਘ ਜੀ ਸਮਰਾ ਕਹਿੰਦੇ ਫਰੀਦਕੋਟ ਵਿੱਚ ਖਾਲਿਸਤਾਨ ਦਾ ਕੌਮੀ ਨਿਸ਼ਾਨ ਸਾਹਿਬ ਚੜਾਉਣ ਤੇ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਤਾਂ ਮੁੱਖ ਮੰਤਰੀ ਭਜਾਇਆ। ਹਾਂਜੀ ਇਹ ਆਪਾਂ ਡਿਸਕਸ ਕਰ ਦਿੱਤਾ ਆਲਰੇਡੀ। ਸਰਪੰਚ ਜਸ ਗਿੱਲ ਜੀ ਕਹਿੰਦੇ ਖਾਲਿਸਤਾਨ ਦੇ ਨਾਮ ਤੋਂ ਹਿੰਦੂ ਸ਼ੈਤਾਨੀ ਜੁੱਤੀ ਚੈਟ ਜਿਵੇਂ ਕਾਂ ਗੁਲੇਲ ਨਹੀਂ ਚੈਟ ਲਿਖਿਆ ਕਿ ਜਿਵੇਂ ਕਾਂ ਗੁਲੇਲ ਨੂੰ ਵੇਖ ਕੇ ਭਜਦਾ। ਹਾਂਜੀ ਔਰ ਇਸੇ ਤਰ੍ਹਾਂ ਤਜਿੰਦਰ ਸਿੰਘ ਜੀ ਮੇਰਾ ਥੈਂਕਸ ਕਰਦੇ ਨੇ। ਥੈਂਕ ਯੂ ਸੋ ਮਚ। ਹਰਸ਼ਦੀਪ ਸਿੰਘ ਜੀ ਕਹਿੰਦੇ ਜਬ ਤੱਕ ਸਿੱਖ ਲੀਡਰਾਂ के अंदर जो पॉलिटिक्स नहीं आती तो तब तक सिख कभी राज नहीं कर सकेगा। और पॉलिटिक्स भी धर्मी पॉलिटिक्स ज़्यादा लोड है और ईमानदारी। बिल्कुल। हरजीत सिंह ढिल्लों जी और सनुपा जी भी और जसबीर सिंह जी भी हरजीत सिंह जी ढिल्लों और इंदरबीर सिंह जी सब का बहुत बहुत शुक्रिया। सो इस तरह अपने व्यूज़ को लेने इजाजत। व्यूअर्स साडे प्रोग्राम का समा इत्थे मुकदा है। तुसीं अपनी राय ते सुझाव सानूं भेजना भुल्लना साडे इस पते ते SOS@tv84.tv ते असीं अपना प्रोग्राम लैके फिर दोबारा तुहाडे सन्मुख होवांगे। तद तक लई मैनूं ते अपना सुना गया दो देखते रहो TV84 बुला दिओ फतेह। वाहिगुरू जी का खालसा वाहिगुरू जी की फतेह। रब राखा।